ਜੀ ਜੀ ਸੋ ਬਿਲਕੁਲ ਕਹਿੰਦੇ ਵੀ 2023 ਬਹੁਤ ਹੀ ਜਿਹੜਾ ਵਰਸਟ ਟਰੱਕਿੰਗ ਦੇ ਲਈ ਕਹਿ ਸਕਦੇ ਆ। Q1 Q2 ਕਲੈਪਸਿੰਗ ਰੈਵਨਿਊਜ਼ ਤੇ ਪ੍ਰੋਫਿਟ, ਇਹ ਦੋਨੋਂ ਹੀ ਜਿਹੜਾ ਡਿਊਸ਼ ਬੈਂਕ ਹੈਗੀ ਆ, ਉਹਨਾਂ ਨੇ ਟਰਾਂਸਪੋਰਟੇਸ਼ਨ ਕਾਨਫਰੰਸ ਕੀਤੀ ਆ ਰੀਸੈਂਟਲੀ, ਤੇ ਉਹਨਾਂ ਦੇ ਜਿਹੜੇ CEO ਡੈਰਿਕ ਲੈਦਰਸ ਆ, ਉਹਨਾਂ ਨੇ ਕਿਹਾ ਵੀ ਅਸੀਂ ਅੰਡਰ ਐਸਟੀਮੇਟਡ ਦਾ ਕੀਤਾ ਵੀ ਕੈਸ਼ ਪਾਈਲ ਜਿਹੜਾ ਸਮਾਲ ਮੀਡੀਅਮ ਸਾਈਜ਼ ਜਿਹੜੇ ਕੈਰੀਅਰਸ ਆ ਉਹ ਸਰਵਾਈਵ ਕਰ ਜੂਗੇ। ਸੋ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਕਹਿੰਦੇ ਵੀ ਹਜੇ ਵੀ ਅਸੀਂ ਕਹਿ ਰਹੇ ਹਾਂ ਵੀ ਡਰਾਈਵਰ ਦੀ ਸ਼ਾਰਟੇਜ ਆ, ਪਰ ਦੂਸਰੇ ਪਾਸੇ ਜੈਲੋ ਕੰਪਨੀ ਦੇ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਜਿਹੜੇ ਲੋਕ ਆ ਉਹ ਕਹਿੰਦੇ ਸਾਨੂੰ ਜੌਬਸ ਨਹੀਂ ਲੱਭ ਰਹੀਆਂ। ਤੇ ਵੱਡੀਆਂ ਕੰਪਨੀਆਂ ਇਵਨ ਨਾਈਟ ਸਵਿਫਟ, ਇਹਨਾਂ ਦੇ ਬਹੁਤ ਸਾਰੇ ਆਪਣੇ ਕਮਰਸ਼ੀਅਲ ਡਰਾਈਵਿੰਗ ਸਕੂਲ ਆ, ਉਹਨਾਂ ਨੇ ਬਹੁਤ ਸਾਰੀਆਂ ਲੋਕੇਸ਼ਨਸ ਬੰਦ ਕਰ ਦਿੱਤੀਆਂ ਹੈਗੀਆਂ ਆ। ਕਹਿੰਦੇ ਵੀ ਡਰਾਈਵਰ ਦੀ ਜਿਹੜੀ ਹੁਣ ਜ਼ਰੂਰਤ ਨਹੀਂ, ਡਰਾਈਵਰ ਸਾਡੇ ਕੋਲ ਅਵੇਲੇਬਲ ਹੈਗੇ ਆ, ਸ਼ਾਰਟੇਜ ਨਹੀਂ ਹੈਗੀ। ਸੋ ਇਹ ਉਹਨਾਂ ਨੇ ਅਨਾਉਂਸ ਕੀਤਾ। ਅਪ੍ਰੈਲ 2022 ਤਾਈਂ ਜਿਹੜੇ ਸਪੌਟ ਰੇਟ ਸੀ ਪੈਂਡੇਮਿਕ ਲੈਵਲ ਤੋਂ ਬਾਅਦ ਜੇ ਦੇਖਿਆ ਜਾਵੇ $4 ਪਰ ਮਾਈਲ ਦੇ ਹਿਸਾਬ ਨਾਲ ਸੀ। ਉਹ ਤੋਂ ਬਾਅਦ ਫਿਰ ਰਸ਼ੀਅਨ ਇਨਵੇਜਨ ਹੋ ਗਈ ਯੂਕਰੇਨ 'ਚ, $5 ਪਰ ਗੈਲਨ ਗੈਸ ਹੋ ਗਈ, ਕਈ ਜਗ੍ਹਾ 6 ਹੋ ਗਈ, 7 ਵੀ ਹੋ ਗਈ, ਤੇ 1,30,000 ਨਵੀਆਂ ਟਰੱਕਿੰਗ ਅਥਾਰਟੀਜ਼ ਬਣੀਆਂ ਸੀਗੀਆਂ ਪੈਂਡੇਮਿਕ ਤੋਂ ਬਾਅਦ। ਠੀਕ ਹੈ। ਹੁਣ ਜਿਹੜੇ ਡਰਾਈਵ ਵੈਨ ਦੇ ਸਪੌਟ ਰੇਟ ਆ ਉਹ $2 ਪਰ ਮਾਈਲ ਤੇ ਆ ਗਿਆ, ਦੇਖੋ ਕਿੰਨੇ ਘੱਟ ਆ, ਹਨਾ, ਤੇ 16.6% ਘੱਟ ਆ ਪਹਿਲੇ ਵੀਕ ਨਾਲੋਂ। ਸੋ ਇੰਨੀ ਤੇਜ਼ੀ ਦੇ ਨਾਲ ਜਿਹੜੇ ਸਪੌਟ ਰੇਟ ਆ ਉਹ ਘਟ ਰਹੇ ਹੈਗੇ ਆ। ਤੇ ਪਿਛਲੇ ਜੇ 52% ਜੇ ਪਿਛਲੇ ਹਫਤੇ ਦੇ ਹਿਸਾਬ ਨਾਲ ਦੇਖਿਆ ਜਾਵੇ, ਇੰਨਾ ਜ਼ਿਆਦਾ ਜਿਹੜਾ ਡਾਊਨ ਹੋਇਆ ਹੈਗਾ। ਸੋ ਸਿਚੁਏਸ਼ਨ ਜਿਹੜੀ ਆ ਇਸ ਵੇਲੇ ਟਰੱਕਿੰਗ ਦੀ ਕਾਫੀ ਜ਼ਿਆਦਾ ਜਿਹੜੀ ਆ ਬੈਡ ਹੈ, ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ ਹੈ। ਹੁਣ ਵੱਡੀਆਂ ਕੰਪਨੀਆਂ ਦੇ ਉੱਤੇ ਵੀ ਜਿਹੜਾ ਅਸਰ ਪੈਣਾ ਕਾਫੀ ਸ਼ੁਰੂ ਹੋ ਗਿਆ ਹੈਗਾ। ਸੋ ਰਮਨ ਜੀ, ਆਪਾਂ ਰੀਸੈਂਟਲੀ ਕੁਛ ਚਿਰ ਸਮਾਂ ਪਹਿਲਾਂ ਆਪਾਂ ਇਹ ਵੀ ਗੱਲ ਕੀਤੀ ਸੀ, ਤੁਸੀਂ ਦੱਸ ਰਹੇ ਸੀਗੇ ਵੀ ਹੁਣ ਇਸ ਤੋਂ ਥੱਲੇ ਰੌਕ ਬਾਟਮ ਤਾਂ ਨਹੀਂ ਹੋਣਾ। ਪਰ ਹੁਣ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਜਿਹੜੀਆਂ ਐਕਸਪੀਰੀਅੰਸਡ ਆ ਕਾਂਟਰੈਕਟਰ ਆ ਬੇਸ ਜਿਨ੍ਹਾਂ ਦੇ ਲੋਡ ਸੀਗੇ, ਉਹਨਾਂ ਦਾ ਵੀ ਮੰਦਾ ਆ। ਉਹ ਪੁਰਾਣੀਆਂ ਕੰਪਨੀਆਂ ਵੀ ਹੁਣ ਘਬਰਾ ਰਹੀਆਂ ਆ। ਯੈਲੋ ਦੀ ਐਗਜ਼ਾਮਪਲ ਆਪਣੇ ਸਾਹਮਣੇ ਆ, ਇਸ ਤੋਂ ਪਹਿਲਾਂ ਹੋਰ ਕਈ ਐਗਜ਼ਾਮਪਲਸ ਆ ਚੁੱਕੀਆਂ ਆ। ਸੋ ਕੀ ਹੈਗਾ ਆ ਇਸ ਦੇ ਵਿੱਚ ਹੁਣ ਅੱਗੇ ਵੀ ਪੁਰਾਣੀਆਂ ਕੰਪਨੀਆਂ ਤੋਂ ਕੀ ਤੁਹਾਨੂੰ ਫੀਡਬੈਕ ਮਿਲ ਰਹੀ ਆ? ਦੇਖੋ ਪੁਰਾਣੀਆਂ ਅਗੇਨ ਨਾ, ਜਿਹੜੀ ਪੁਰਾਣੀ ਕੰਪਨੀ ਕਹਿ ਲਓ ਜਾਂ ਐਸਟੈਬਲਿਸ਼ ਕੰਪਨੀ ਕਹਿ ਲਓ, ਕਿਉਂਕਿ ਜਿੰਨੀਆਂ ਵੀ ਐਸਟੈਬਲਿਸ਼ ਕੰਪਨੀਆਂ ਹੈਗੀਆਂ ਉਹ ਸਾਰੀਆਂ ਕਾਂਟਰੈਕਟ ਫਰੇਟ ਦੇ ਉੱਤੇ ਡਿਪੈਂਡੈਂਟ ਹੈਗੀਆਂ। ਸੋ ਕਾਂਟਰੈਕਟ ਫਰੇਟ ਜਿਹੜਾ ਹੈਗਾ ਉਹਦੀ ਜਦੋਂ ਸਪੌਟ ਮਾਰਕੀਟ ਦਾ ਰੇਟ ਥੱਲੇ ਜਾਂਦਾ ਆ ਤੇ ਐਟਲੀਸਟ ਇੱਕ ਕੁਆਟਰ ਦੇ ਲਈ ਸਪੌਟ ਮਾਰਕੀਟ ਜਿਹੜੀ ਆ ਜੇ ਥੱਲੇ ਜਾਂਦੀ ਆ ਤਾਂ ਜਿਹੜੀ ਕਾਂਟਰੈਕਟ ਫਰੇਟ ਹੈਗਾ ਉਹ ਫਿਰ ਵੀ ਸਟੇਬਲ ਰਹਿ ਜਾਂਦਾ, ਉੱਥੇ ਰਹਿ ਜਾਂਦਾ, ਕਿਉਂਕਿ ਬਾਏ ਦਾ ਟਾਈਮ ਉਹਨਾਂ ਦੁਆਰਾ ਆਣ ਕੇ ਰੀਨੈਗੋਸ਼ੀਏਟ ਕਰਨਾ, ਉਹਨੇ ਸਪੌਟ ਮਾਰਕੀਟ ਫਿਰ ਉੱਪਰ ਆ ਜਾਂਦੀ ਆ। ਸੋ ਉੱਥੇ ਹੁੰਦਾ ਨਹੀਂ, ਕੁਆਟਰਲੀ ਜਾਂ 6 ਮਹੀਨੇ ਜਾਂ ਕਈਆਂ ਦਾ ਸਾਲ ਦਾ ਵੀ ਕਾਂਟਰੈਕਟ ਹੋਊਗਾ। ਸੋ ਪਰ ਜਿਹੜਾ ਹੁਣ ਇਹ ਆ ਸਪੌਟ ਰੇਟ ਜਿਹੜਾ ਆ ਇਹ ਆਲਮੋਸਟ 20 ਮਹੀਨਿਆਂ ਤੋਂ ਜਿਹੜਾ ਆ ਡਾਊਨਫਾਲ ਦੇ ਵਿੱਚ ਹੈਗਾ, ਸਪਾਇਰਲ ਡਾਊਨਫਾਲ ਦੇ ਵਿੱਚ ਹੈਗਾ। ਸੋ ਜੇ 20 ਮਹੀਨਿਆਂ ਤੋਂ ਥੱਲੇ ਜਾ ਰਿਹਾ ਹੈਗਾ, ਜਿੰਨੇ ਵੀ ਰੀਨੈਗੋਸ਼ੀਏਟ ਹੋਏ ਆ ਕਾਂਟਰੈਕਟ ਉਹ ਸਾਰੇ ਦੇ ਸਾਰੇ ਜਿਹੜੇ ਆ ਲੋਐਸਟ ਰੀਨੈਗੋਸ਼ੀਏਟ ਹੋਏ, ਠੀਕ ਹੈ ਨਾ, ਉਹਨਾਂ ਦੇ ਰੇਟ ਬਹੁਤ ਜ਼ਿਆਦਾ ਗਿਰ ਗਏ। ਜੇ ਮਤਲਬ ਤੁਸੀਂ ਇਸ ਹਿਸਾਬ ਲਾ ਲਓ ਕਿ ਜੇ ਇੱਥੋਂ ਕੈਲੀਫੋਰਨੀਆ ਤੋਂ ਜਿਹੜਾ ਅਟਲਾਂਟਾ ਦਾ ਜਿਹੜਾ ਕਾਂਟਰੈਕਟ ਰੇਟ ਹੈਗਾ ਜੇ 7500 ਤੇ ਜਾਂਦਾ ਸੀ, ਇਸ ਵੇਲੇ 48 ਤੇ ਕਾਂਟਰੈਕਟ ਰੇਟ ਆ, ਠੀਕ ਹੈ। ਕਾਂਟਰੈਕਟ ਰੇਟ ਉੱਥੇ ਹੈਗਾ ਤੇ ਜੇ ਕਾਂਟਰੈਕਟ ਰੇਟ ਤੋਂ ਬੰਦੇ ਦੇ ਲੋਡ ਵੱਧਦੇ ਆ, ਉਹਨੇ ਉਹ 4800 ਦਾ ਲੋਡ ਬਾਹਰ ਜੇ ਦੇਣਾ ਆ ਤਾਂ ਉਹ 4500 ਤੋਂ 4000 ਦੇ ਵਿੱਚ ਉਹ ਲੋਡ ਦਊਗਾ, ਉਹ ਬਾਹਰਲਾ ਟੂ ਮੇਕ ਸਮਥਿੰਗ ਆਊਟ ਆਫ ਦੈਟ, ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਕਾਂਟਰੈਕਟ ਰੇਟ ਆ ਸਪੌਟ ਮਾਰਕੀਟ ਦਾ ਇੰਨੀ ਜ਼ਿਆਦਾ ਦੇਰ ਤੱਕ ਥੱਲੇ ਰਹਿਣਾ ਜਿਹੜਾ ਆ ਉਹ ਕਾਂਟਰੈਕਟ ਰੇਟ ਦੇ ਉੱਤੇ ਬਹੁਤ ਜ਼ਿਆਦਾ ਭੈੜਾ ਅਸਰ ਪਾਉਂਦਾ। ਸੋ ਇਹ ਕੰਪਨੀਆਂ ਹੁਣ ਜਿਹੜੀਆਂ ਵੱਡੀਆਂ ਜਿਹੜੀਆਂ ਮੀਡੀਅਮ ਸਾਈਜ਼ ਵੱਡੀਆਂ ਕੰਪਨੀਆਂ, ਉਹਨਾਂ ਦੇ ਕਾਂਟਰੈਕਟ ਰੇਟ ਇੰਨੀ ਥੱਲੇ ਜਾਣਾ ਉਹਨਾਂ ਦੇ ਲਈ ਬਹੁਤ ਡੇਂਜਰਸ ਆ, ਕਿਉਂਕਿ ਉਹਨਾਂ ਦੀ ਬੋਟਮ ਲਾਈਨ ਜਿਹੜੀ ਆ ਜਿਹੜੇ ਹੈਗੇ ਆ ਉਹਨਾਂ ਦੀ ਇੰਨੀ ਜਿਹੜੀ ਆ ਜ਼ਿਆਦਾ ਨਹੀਂ ਹੁੰਦੀ, ਬੜੇ ਥਿਨ ਮਾਰਜਨ ਤੇ ਉਹ ਕੰਪਨੀਆਂ ਕੰਮ ਕਰਦੀਆਂ ਹੈਗੀਆਂ। ਸੋ ਇਸ ਕਰਕੇ ਜਿਹੜਾ ਹੁਣ ਇਸ ਵੇਲੇ ਸਿਚੁਏਸ਼ਨ ਹੈਗੀ ਆ, ਕਿਉਂਕਿ ਇੰਨੀ ਦੇਰ ਤੱਕ ਜਿਹੜੀ ਸਪੌਟ ਮਾਰਕੀਟ ਥੱਲੇ ਰਹਿਣੀ ਆ ਉਹਦੇ ਨਾਲ ਕਾਂਟਰੈਕਟ ਮਾਰਕੀਟ ਥੱਲੇ ਚਲੇਗੀ, ਇਸ ਕਰਕੇ ਜਿਹੜਾ ਇਹ ਸਿਚੁਏਸ਼ਨ ਹੈ ਸਾਰੀ ਬਣੀ ਹੋਈ।
ਜਿਹੜਾ ਆਰਟੀਕਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ ਉਹਦੇ 'ਚ ਨਾ ਇੱਕ ਡਰਾਈਵਰ ਉਹ ਕਹਿੰਦਾ ਵੀ $4 ਗੈਲਨ ਹੋਵੇ। ਹੁਣ ਮੇਰੇ ਖਿਆਲ ਨਾਲ ਕੈਲੀਫੋਰਨੀਆ ਤਾਂ $5 ਹੀ ਹੋਣੀ ਹੈ ਉੱਤੇ ਗੈਸ ਹੀ ਦੀ ਆ ਪ੍ਰਾਈਸ। ਕਈ ਚਿਰ ਤੋਂ ਤੇ 5 ਕਹਿੰਦਾ ਉੱਤੇ ਵੀ ਜੇ ਲੋਡ ਦੀ ਤੁਹਾਨੂੰ ਪ੍ਰਾਈਸ ਜਿਹੜੀ ਆ $2.25 ਪਰ ਮੀਲ ਮਿਲਦੀ ਆ ਤਾਂ ਉਹ ਹੌਲਕਾਂ ਦਾ ਕੋਈ ਫਾਇਦਾ ਨਹੀਂ। ਕਹਿੰਦਾ ਵੀ ਮੈਂ 44,000 ਪਾਉਂਡ ਦਾ ਲੋਡ 500 ਮੀਲ ਤੇ ਲੈ ਕੇ ਜਾਣਾ ਸੀ, $900 ਆਫਰ ਕੀਤਾ ਤੇ ਕਹਿੰਦਾ ਫਿਰ ਮੈਂ ਕਿਹਾ ਵੀ ਇਹ ਤਾਂ ਟੂ ਲੋ ਆ। ਤੇ ਉਹ ਬੰਦਾ ਕਹਿੰਦਾ ਵੀ 1100 ਆਫਰ ਕਰ ਸਕਦਾ। ਕਹਿੰਦਾ ਮੈਂ ਕਿਹਾ ਵੀ ਤੂੰ ਟਰੱਕ ਡਰਾਈਵਰ ਨਹੀਂ ਦੇਖ ਰਿਹਾ, ਤੂੰ ਫੂਲ ਨੂੰ ਲੱਭ ਰਿਹਾ ਆ। ਤੇ ਮੈਂ ਆਪਣਾ ਜਿਹੜਾ ਫੋਨ ਸੀ ਉਹ ਬੰਦ ਕਰ ਦਿੱਤਾ। ਸੋ ਕਹਿੰਦਾ ਜੇ ਸਿਚੁਏਸ਼ਨ ਚੱਲਦੀ ਰਹੇ ਤੇ ਬਹੁਤ ਸਾਰੇ ਲੋਕ ਆ ਉਹ ਬੈਂਕਰਪਟ ਹੋਣਗੇ। ਬਿਲਕੁਲ ਜੀ, ਇਹ ਜਿਹੜੀ ਅੱਜ ਕੈਲੀਫੋਰਨੀਆ ਦਾ ਜਿਹੜਾ 23rd ਦਾ ਪ੍ਰਾਈਸ ਹੈਗੀ ਆ, ਕੱਲ ਦੀ ਕੈਲੀਫੋਰਨੀਆ ਦੀ ਐਵਰੇਜ ਪ੍ਰਾਈਸ $5.53 ਹੈਗੀ ਗੈਲਨ ਦੀ। ਸੋ ਇਸ ਤੋਂ ਬਾਅਦ ਜਿਹੜੀਆਂ ਅੱਗੇ ਜਿਹੜੇ ਆ ਉੱਤੇ ਜਿਹੜੀ ਮਾਰਜਨ ਰੱਖ ਕੇ ਜਿਹੜੇ ਰੇਟ ਲੱਗਦੇ ਆ ਡੀਜ਼ਲ ਦੇ, ਤੁਹਾਨੂੰ ਪਤਾ ਹੀ ਹੈ ਇਸ ਵੇਲੇ ਕੀ ਚੱਲ ਰਿਹਾ ਹੈਗਾ। ਕੈਲੀਫੋਰਨੀਆ ਹਾਈਐਸਟ ਹੈਗਾ ਇਸ ਵੇਲੇ ਐਵਰੇਜ ਦੇ ਵਿੱਚ ਡੀਜ਼ਲ ਦੇ ਵਿੱਚ। ਸੋ ਗੱਲ ਇੱਦਾਂ ਹੈ ਕਿ ਦੇਖੋ ਭਾਈ ਜਿਹੜੀ ਵੀ ਚੀਜ਼ ਹੈਗੀ ਆ, ਜੋ ਵੀ ਕੋਈ ਕੰਮ ਹੈਗਾ ਕਰਦਾ ਹੈਗਾ, ਅਗੇਨ ਕਾਲਸ ਵੀ ਆਈਆਂ ਹੈਗੀਆਂ ਕਾਫੀ, ਪੁੱਛਦੇ ਵੀ ਹੈਗੇ ਆ ਕਿ ਕੀ ਹੋ ਰਿਹਾ। ਪਰ ਜਿਹੜੀ ਤੁਸੀਂ ਗੱਲ ਕੀਤੀ ਜੀ ਡਰਾਈਵਰ ਦੀ, ਇਸ ਵੇਲੇ ਪ੍ਰਾਈਮ ਜਿਹੜੀ ਹੈਗੀ ਆ ਟਰੱਕ ਪ੍ਰਾਈਮ ਕੰਪਨੀ ਹੈਗੀ ਆ, ਉਹਨਾਂ ਨੇ ਆਲਮੋਸਟ 400 ਡਰਾਈਵਰ ਜਿਹੜੇ ਆ ਉਹਨਾਂ ਦੇ ਜਿੱਦਾਂ ਛੱਡ ਕੇ ਜਾ ਰਹੇ ਸੀ ਉਹ ਰੀਹਾਇਰ ਨਹੀਂ ਕਰ ਰਹੇ ਕਿਸੇ ਵੀ ਡਰਾਈਵਰ ਨੂੰ ਦੁਬਾਰਾ। ਆਲਮੋਸਟ ਉਹਨਾਂ ਦੀ ਹਾਇਰਿੰਗ ਫ੍ਰੀਜ਼ ਲੱਗੀ ਹੋਈ ਆ। ਸੋ ਇਹ ਵੀ ਇੱਕ ਜਿਹੜੀ ਚੀਜ਼ ਆ ਇਹ ਕਾਫੀ ਦੇਖਣ ਵਾਲੀ ਆ ਕਿ ਜਿੱਦਾਂ ਤੁਸੀਂ ਕਿਹਾ ਵੱਡੀਆਂ ਕੰਪਨੀਆਂ ਜਿਹੜੀਆਂ ਆ ਉਹ ਕਾਫੀ ਹੱਦ ਤੱਕ ਜਿਹੜੀਆਂ ਇਹ ਚੀਜ਼ਾਂ ਦੇ ਉੱਤੇ ਠੱਲ ਪੈ ਰਹੀ ਹੈ ਜਾਂ ਉਹਨਾਂ ਡਰਾਈਵਰ ਹਾਇਰਿੰਗ ਦੇ ਉੱਤੇ ਫ੍ਰੀਜ਼ ਲੱਗੀ ਹੋਈ ਹੈ। ਸੋ ਇੱਥੇ ਆਪਾਂ ਰਾਜਨ ਇੱਕ ਚੀਜ਼ ਹੋਰ ਗੱਲ ਕਰਨੀ ਕਿ FMCSA ਵੱਲੋਂ ਜਿਹੜੀ ਨਵੀਂ ਟਰੱਕ ਡਰਾਈਵਰ ਡਿਟੈਂਸ਼ਨ ਟਾਈਮ ਸਰਵੇ ਹੈਗਾ ਉਹ ਸ਼ੁਰੂ ਕੀਤਾ ਜਾ ਰਿਹਾ ਹੈਗਾ ਜਲਦੀ। ਸੈਨ ਫਰਾਂਸਿਸਕੋ ਦੀ ਬੇਸ ਕੰਪਨੀ ਹੈਗੀ ਸਪੀਡ ਗੇਜ, ਜਿਨ੍ਹਾਂ ਨੇ ਇਹ ਮੋਸਟਲੀ ਡਾਟਾ ਇਕੱਠਾ ਕਰਨਾ ਹੈਗਾ। ਸੋ ਇਸ ਵੇਲੇ ਜਿਹੜੀਆਂ FMCSA ਹੈਗੀ ਆ ਉਹ ਤਕਰੀਬਨ 80 ਕੈਰੀਅਰ ਲੱਭ ਰਹੀ ਹੈਗੀ ਆ। 80 ਕੈਰੀਅਰ ਤੇ 2500 ਡਰਾਈਵਰ ਉਹਦੇ ਵਿੱਚ ਜਿਨ੍ਹਾਂ ਨੂੰ ਰਿਕਰੂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ 12 ਮਹੀਨੇ ਦੀ ਸਟੱਡੀ ਜਿਹੜੀ ਹੋਣੀ ਆ। ਸੋ ਜਿਹੜੀ ਸਟੱਡੀ ਆ ਕਿ ਜਿਹੜੀਆਂ ਆਪਣੀਆਂ ਜਿਹੜੀਆਂ ਲੋਡਿੰਗ ਡਾਕ ਤੇ ਅਨਲੋਡਿੰਗ ਡਾਕ ਤੇ ਜਾ ਕੇ ਡਿਟੈਂਸ਼ਨ ਟਾਈਮ ਹੁੰਦਾ ਆ ਤੇ ਉੱਥੇ ਉਹਨਾਂ ਨੂੰ ਪੇ ਹੁੰਦਾ ਨਹੀਂ ਹੁੰਦਾ, ਕਿੱਦਾਂ ਸਾਰੀ ਜਿਹੜੀ ਇਹ ਸਾਰੀ ਸਟੱਡੀ ਹੈਗੀ ਆ 12 ਮਹੀਨੇ ਦੀ ਸਟੱਡੀ ਆ, ਇਹ ਵੀ ਸ਼ੁਰੂ ਹੋਣ ਜਾ ਰਹੀ ਹੈ ਤਾਂ ਕਿ ਜਿਹੜਾ ਡਿਟੈਂਸ਼ਨ ਟਾਈਮ ਹੈਗਾ ਉਹਦੇ ਤੇ ਜਿਹੜੀ ਆ ਸਕਰੂਟਨੀ ਕੀਤੀ ਜਾ ਸਕੇ, ਉਹਨੂੰ ਦੇਖਿਆ ਜਾ ਸਕੇ। ਸੋ ਇਹ ਵੀ ਇੱਕ ਮਤਲਬ ਕਿ ਚੀਜ਼ ਜਿਹੜੀ ਆ ਰਹੀ ਹੈਗੀ ਆ। ਉਸ ਤੋਂ ਬਾਅਦ ਇੱਕ ਹੋਰ ਜਿਹੜਾ ਬੈਟਲ ਹੈ ਇਸ ਵੇਲੇ ਭਖ ਰਿਹਾ ਹੈਗਾ ਥੋੜਾ ਜਿਹਾ, ਉਹ ਹੈਗਾ US ਕੈਨੇਡਾ ਦੇ ਦਰਮਿਆਨ ਜਿਹੜਾ ਲੰਬਰ ਇੰਪੋਰਟਸ ਦੇ ਉੱਤੇ ਆ। ਕਿਉਂਕਿ ਜਿਹੜੀਆਂ ਇੱਧਰ ਲੰਬਰ ਇੰਪੋਰਟਸ ਹੋ ਰਿਹਾ ਹੈਗਾ ਉਹਦੇ ਉੱਤੇ ਜਿਹੜੇ ਟੈਕਸ ਲੱਗਾ ਹੈਗਾ ਉਹਦੇ ਲਈ ਜਿਹੜੀ ਆ ਕੈਨੇਡੀਅਨ ਗਵਰਨਮੈਂਟ ਥੋੜੀ ਜਿਹੀ ਜਿਹੜੀ ਆ ਉਹ ਇਸ ਵੇਲੇ ਅੜੀ ਹੋਈ ਆ। 7.99% ਡਿਊਟੀ ਰੇਟ ਹੈਗਾ ਆ। ਸੋ ਉਹਦੇ ਤੇ ਵੀ ਜਿਹੜਾ ਆ ਕੈਨੇਡੀਅਨ ਜਿਹੜੀ ਗਵਰਨਮੈਂਟ ਹੈਗੀ ਆ ਉਹ ਸਟੈਂਡ ਲੈ ਰਹੀ ਹੈਗੀ ਆ ਕਿ ਇਹ ਜ਼ਿਆਦਾ ਹੈਗਾ। ਸੋ ਉਹਨਾਂ ਦੇ ਵੱਲੋਂ ਵੀ ਕਾਫੀ ਚੀਜ਼ਾਂ, ਔਰ ਖਾਸ ਕਰਕੇ ਜਿਹੜੀ ਕੈਨੇਡਾ ਦੀ ਇਕਨੋਮੀ ਹੈਗੀ ਆ ਉਹ ਕਾਫੀ ਡਿਪੈਂਡੈਂਟ ਹੈਗੀ ਹੈ US ਤੇ। ਇਸ ਕਰਕੇ ਜੇ ਆਪਾਂ ਇੱਧਰ ਹਰਟ ਕਰ ਰਹੇ ਹੈਗੇ ਆ, ਆਪਾਂ ਇੱਧਰ ਇਹ ਦੇਖ ਰਹੇ ਹੈਗੇ ਆ ਤੇ ਡੈਫੀਨੇਟਲੀ ਕੈਨੇਡਾ ਦੇ ਜਿਹੜੀ ਇਕਨੋਮੀ ਹੈਗੀ ਆ ਉਹ ਕਾਫੀ ਸਫਰ ਕਰ ਰਹੀ ਹੈਗੀ ਹੈ। ਕੈਨੇਡਾ ਲਗਭਗ $8 ਬਿਲੀਅਨ ਦੀ ਸਾਫਟਵੁੱਡ ਲੰਬਰ ਇੰਪੋਰਟ ਕਰਦਾ ਹੈਗਾ US ਦੇ ਵਿੱਚ। ਤੇ US ਜਿਹੜਾ ਹੈਗਾ ਆ ਕਾਫੀ ਮਤਲਬ ਕਿ ਲਾਰਜੈਸਟ ਬਾਇਰ ਹੈਗਾ ਇਨ 2022 ਜਿਹੜਾ ਆ ਕੈਨੇਡਾ ਤੋਂ ਲੰਬਰ ਦਾ। ਇਸ ਕਰਕੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਵੇਲੇ ਪਲੇਸ ਦੇ ਵਿੱਚ ਹੈਗੀਆਂ ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕਾਫੀ ਹੋ ਰਹੀਆਂ ਹੈਗੀਆਂ। ਇੱਕ ਹੋਰ ਖਬਰ ਜਿਹੜੀ ਮੈਂ ਸਾਂਝੀ ਕਰਦੇ ਹਾਂ ਕਿ ਵਰਨਰ ਜਿਹੜੀ ਕੰਪਨੀ ਹੈਗੀ ਆ ਉਹਨਾਂ ਨੇ ਰਿਮੈਂਬਰ ਆਪਾਂ ਰਾਜਕਰਨ ਗੱਲ ਕੀਤੀ ਸੀਗੀ 100 ਮਿਲੀਅਨ ਜਿਹੜੀ ਆ ਉਹਨਾਂ ਦਾ ਜਿਊਰੀ ਅਵਾਰਡ ਆਇਆ ਸੀ ਉਹਨਾਂ ਨੇ ਹੁਣ ਟੈਕਸਸ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਹੈਗੀ ਆ ਉਸ ਦੇ ਖਿਲਾਫ, ਜਿਹੜੀ ਕਿ ਲੋਅਰ ਕੋਰਟ ਨੇ ਦਿੱਤਾ ਸੀ, ਫਿਰ ਉਹਨਾਂ ਦੀ ਦੂਜੀ ਕੋਰਟ ਨੇ ਉਹਨੂੰ ਜਾਇਜ਼ ਕਰਾਰ ਦਿੱਤਾ ਸੀਗਾ 2018 ਦੇ ਵਿੱਚ। ਸੋ ਇਸ ਕੇਸ ਦੇ ਉੱਤੇ 2014 ਦੇ ਵਿੱਚ ਫੇਟਲ ਕ੍ਰੈਸ਼ ਹੋਇਆ ਸੀਗਾ। ਸੋ ਉਹਦੇ ਉੱਤੇ ਵੀ ਜਿਹੜੀ ਆ ਇਹਦੇ ਵੱਲੋਂ ਵਰਨਰ ਵੱਲੋਂ ਜਿਹੜੀ ਆ ਟੈਕਸਸ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਹੈ ਕਿ ਇਹ ਬਹੁਤ ਐਕਸੈਸਿਵ ਹੈਗਾ। ਜੀ ਬਿਲਕੁਲ ਸਰੋਤੇ, ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਸੀਂ ਵੀ ਆਪਣੇ ਵਿਚਾਰ ਜੇ ਸਾਂਝੇ ਕਰਨੇ ਆ ਤਾਂ ਨੰਬਰ ਆ ਸਟੂਡੀਓ ਦਾ 408 272